ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਦੀ ਵਾਸ਼ਿੰਗਟਨ ਪੋਸਟ ਰਿਪੋਰਟ ਕਰ ਰਹੀ ਹੈ ਵੀ ਪੈਂਟਾਗਨ ਪਲਾਨ ਕਰ ਰਿਹਾ ਵੀ ਇਦਾਂ ਦੀ ਇੱਕ ਮਿਲਟਰੀ ਫੋਰਸ ਜਿਹੜੀ ਜਿਹਨੂੰ ਰਿਐਕਸ਼ਨ ਫੋਰਸ ਕਰਕੇ ਜਾਣਿਆ ਜਾਊਗਾ ਜਦੋਂ ਕਿਤੇ ਸਿਵਲ ਅਨਰੈਸਟ ਹੁੰਦਾ। ਮੰਨ ਲਓ ਵੀ ਕਿਤੇ ਪ੍ਰੋਟੈਸਟ ਹੋ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ, ਉਸ ਨੂੰ ਰੋਕਣ ਦੇ ਲਈ ਇੱਕ ਫੋਰਸ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਤਿਆਰ ਕੀਤੀ ਗਈ ਹੈਗੀ ਆ। ਵਾਸ਼ਿੰਗਟਨ ਪੋਸਟ ਨੇ ਡਾਕੂਮੈਂਟ ਰਿਵਿਊ ਕੀਤੇ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੋਸਪੈਕਟਿਵ ਨੈਸ਼ਨਲ ਗਾਰਡ ਮਿਸ਼ਨ ਤੇ ਜੇ ਅਡਾਪਟ ਹੋ ਜਾਂਦਾ ਆ ਤੇ ਹੰਡਰਡਸ ਆਫ ਟਰੂਪਸ ਰੈਡੀ ਹੋਊਗੇ ਰਾਉਂਡ ਦਾ ਕਲੌਕ। ਤੇ ਜਿੱਥੇ ਵੀ ਕਿਤੇ ਕੋਈ ਇਦਾਂ ਦੀ ਇਨਸੀਡੈਂਟ ਵਾਪਰਦੀ ਆ ਤੇ 1 ਘੰਟੇ ਦੇ ਵਿੱਚ ਉਹ ਜਿਹੜੀ ਆ ਫੋਰਸ ਉੱਥੇ ਪਹੁੰਚ ਜਾਊਗੀ। ਡੋਮੈਸਟਿਕ ਸਿਵਲ ਡਿਸਟਰਬੈਂਸ ਕੁਇਕ ਰਿਐਕਸ਼ਨ ਫੋਰਸ ਇਹਦਾ ਨਾਂ ਜਿਹੜਾ ਰੱਖਿਆ ਗਿਆ ਹੈਗਾ। ਇਹਦੇ ਨਾਲ 600 ਦੇ ਕਰੀਬ ਟਰੂਪਸ ਜਿਹੜੇ ਆ ਉਹ ਸਟੈਂਡ ਬਾਈ ਹੋਣਗੇ 올 ਦਾ ਟਾਈਮ, ਤੇ ਕਹਿੰਦੇ ਵੀ 1 ਘੰਟੇ ਦੇ ਵਿੱਚ ਡਿਪਲੋਏ ਕੀਤੇ ਜਾ ਸਕਦੇ ਹੈਗੇ ਆ। ਦੋ ਗਰੁੱਪਾਂ 'ਚ ਇਹਨਾਂ ਨੂੰ ਵੰਡਿਆ ਗਿਆ ਹੈਗਾ ਮਿਲਟਰੀ ਬੇਸਿਸ 'ਚ, ਇੱਕ ਅਲਬਾਮਾ ਦੇ ਵਿੱਚ, ਇੱਕ ਐਰੀਜ਼ੋਨਾ ਦੇ ਵਿੱਚ ਤੇ ਜਿਹੜਾ ਵੈਸਟ ਆਫ ਮਿਸਿਸਿਪੀ ਰਿਵਰ ਇਸ ਏਰੀਏ ਦੇ ਵਿੱਚ ਵੀ। ਸੋ ਇਹਦੇ ਕਰਕੇ ਹੁਣ ਕਾਫੀ ਜਿਹੜੀ ਹਲਚਲ ਆ ਉਹ ਪੈਦਾ ਹੋ ਰਹੀ ਆ ਵੀ ਇਹ ਕਿੱਦਾਂ ਦਾ ਜਿਹੜਾ ਰਾਜ ਆ ਉਹ ਬਣਨ ਜਾ ਰਿਹਾ ਹੈਗਾ। ਡਿਪਾਰਟਮੈਂਟ ਆਫ ਡਿਫੈਂਸ ਆਰਗੇਨਾਈਜ਼ ਕਰ ਰਿਹਾ ਇਸ ਨੂੰ, ਪਲਾਨਿੰਗ ਕਰ ਰਿਹਾ ਹੈਗਾ, ਰਿਵਿਊ ਕਰ ਰਿਹਾ ਹੈਗਾ ਵੀ ਜੇ ਇਦਾਂ ਦੀ ਕੋਈ ਸਿਚੁਏਸ਼ਨ ਬਣਦੀ ਆ। ਆਪਾਂ ਦੇਖਿਆ ਪਿਛਲੇ ਸਮਿਆਂ 'ਚ ਲਾਸ ਐਂਜਲਸ 'ਚ ਹੋਰ ਕਈ ਸ਼ਹਿਰਾਂ 'ਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਹੋਏ ਸੀ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ, ਫਿਰ ਇਦਾਂ ਦੀ ਜਿਹੜੀ ਫੋਰਸ ਆ ਉਹ ਲਾਈ ਜਾ ਸਕਦੀ ਹੈਗੀ ਆ। ਸੋ ਕਹਿੰਦੇ ਪਈ 800 ਡੀਸੀ ਨੈਸ਼ਨਲ ਗਾਰਡ ਟਰੂਪਸ ਟਰੰਪ ਉਹਨਾਂ ਨੇ ਆਲਰੇਡੀ ਜਿਹੜੇ ਆ ਉਹ ਡਿਪਲੋਏ ਕੀਤੇ ਹੈਗੇ ਆ ਵਾਸ਼ਿੰਗਟਨ ਡੀਸੀ ਦੇ ਵਿੱਚ। ਜੀ, ਸੋ ਕ੍ਰਾਈਮ ਐਮਰਜੈਂਸੀ ਡਿਕਲੇਅਰ ਕੀਤੀ ਸੀਗੀ ਵਾਸ਼ਿੰਗਟਨ ਡੀਸੀ ਦੇ ਵਿੱਚ ਰਾਸ਼ਟਰਪਤੀ ਟਰੰਪ ਹੋਣਾ ਨੇ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਕਦਮ ਆ ਉਹ ਚੁੱਕੇ ਗਏ ਹੈਗੇ ਆ। ਸੋ ਯੂਐਸ ਪ੍ਰੈਜ਼ੀਡੈਂਟ ਦੇ ਦੁਆਰਾ ਇਹਨਾਂ ਜਿਹੜੇ ਟਰੂਪਸ ਆ ਉਹਨਾਂ ਨੂੰ ਉਹਨਾਂ ਦੇ ਜ਼ਰੀਏ ਡੀਸੀ ਦਾ ਜਿਹੜਾ ਕੰਟਰੋਲ ਆ ਉਹ ਲਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਬਹੁਤ ਸਾਰੇ ਲੋਕ ਇਸ ਗੱਲ ਤੋਂ ਨਾਲ ਜਿਹੜੇ ਉਹ ਚਿੰਤਤ ਨੇ ਵੀ ਇਦਾਂ ਦੀ ਜਿਹੜੀ ਕਾਰਵਾਈ ਆ, ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਹੋਰ ਥਾਵਾਂ ਦੇ ਉੱਤੇ ਵੀ ਜਿਹੜੀ ਉਹ ਹੋਣ ਦਾ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਜਾ ਰਿਹਾ ਆ। ਉੱਥੋਂ ਦੇ ਜਿਹੜੇ ਮੌਜੂਦਾ ਮੇਅਰ ਵਾਸ਼ਿੰਗਟਨ ਡੀਸੀ ਦੀ ਮੂਰੀਅਲ ਬਾਊਜ਼ਰ, ਉਹਨਾਂ ਨੇ ਕਿਹਾ ਵੀ ਉਹ ਸਾਈਡ ਬਾਏ ਸਾਈਡ ਕੰਮ ਕਰਨਗੇ ਫੈਡਰਲ ਗਵਰਨਮੈਂਟ ਦੇ ਨਾਲ, ਨੈਸ਼ਨਲ ਗਾਰਡ ਟਰੂਪਸ ਦੇ ਨਾਲ, ਜਦ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਅਰਾਈਵ ਹੋ ਰਹੇ ਆ। ਇਹ ਸ਼ੋਅ ਆਫ ਫੋਰਸ ਹੈ ਇਸ ਟਾਈਮ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਜੋ ਅਨਾਉਂਸ ਇਹ ਕੀਤਾ ਆ ਗਿਆ ਹੈਗਾ ਹੈ। ਸੋ ਕਹਿੰਦੇ ਵੀ 30 ਈਅਰ ਲੋ ਹੈਗਾ ਆ ਵਾਇਲੈਂਟ ਜਿਹੜਾ ਕ੍ਰਾਈਮ ਰੇਟ ਆ ਡੀਸੀ 'ਚ, ਪਰ ਫਿਰ ਵੀ ਉਸੇ ਕ੍ਰਾਈਮ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਹ ਕਦਮ ਜਿਹੜਾ ਉਹ ਚੁੱਕਿਆ ਗਿਆ ਆ। ਮੀਟਿੰਗ ਤੋਂ ਬਾਅਦ ਅਟਾਰਨੀ ਜਨਰਲ ਪੈਮ ਬੌਂਡੀ ਜਸਟਿਸ ਡਿਪਾਰਟਮੈਂਟ ਦੇ ਉੱਤੇ ਬੋਲ ਰਹੇ ਸੀ, ਤੇ ਜਿਹੜੇ ਬਾਊਜ਼ਰ ਹੁਣ ਉਹ ਨਾਲ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਡਿਟੇਲਸ ਦੇ ਵਿੱਚ ਤਾਂ ਨਹੀਂ ਜਾਵਾਂਗੇ ਆਪਰੇਸ਼ਨਲ ਪਲਾਨ ਕੀ ਆ ਇਸ ਮੌਕੇ, ਪਰ ਕਹਿੰਦੇ ਵੀ ਤੁਸੀਂ ਦੇਖੋਗੇ ਵੀ ਜਿਹੜਾ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਆ ਜਿਹੜਾ ਉਸਨੂੰ ਐਮਪੀਡੀ ਉੱਥੇ ਆਖਿਆ ਜਾਂਦਾ ਆ ਵੀ ਫੈਡਰਲ ਪਾਰਟਨਰਸ ਦੇ ਨਾਲ ਮਿਲ ਕੇ ਕੰਮ ਕਰੂਗਾ, ਤੇ ਜਿੱਥੇ ਵੀ ਸ਼ਹਿਰ ਦੇ ਵਿੱਚ ਇੱਕ ਦੂਜੇ ਦੀ ਉਹਨਾਂ ਨੂੰ ਜ਼ਰੂਰਤ ਹੋਊਗੀ ਇੱਕ ਦੂਜੇ ਦਾ ਹੱਥ ਵਟਾਉਣਗੇ ਤੇ ਮਦਦ ਜਿਹੜੀ ਆ ਉਹ ਕਰਨਗੇ। ਕਹਿੰਦੇ ਵੀ ਡੈਲੀਕੇਟ ਵਰਕਿੰਗ ਰਿਲੇਸ਼ਨਸ਼ਿਪ ਉਹ ਜਿਹੜਾ ਆ ਅਸੀਂ ਕਲਟੀਵੇਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਹੁਣ ਜਿਹੜੇ ਆਪਣੇ ਸਾਹਮਣੇ ਹੀ ਆ ਹਰਜੋਤ ਸਿੰਘ ਜੀ ਵੀ ਇਹ ਜਿਹੜੀ ਸਥਿਤੀ ਕਿਸ ਤਰੀਕੇ ਦੇ ਨਾਲ ਆ। ਸੋ ਟਰੰਪ ਹੁਣਾਂ ਨੇ ਵਾਸ਼ਿੰਗਟਨ ਡੀਸੀ ਦਾ ਜਿਹੜਾ ਕੰਟਰੋਲ ਆ ਇੱਕ ਹਿਸਾਬ ਦੇ ਨਾਲ ਆਪਣੇ ਅੰਡਰ ਲੈ ਲਿਆ ਹੈ। ਟਰੰਪ ਹੁਣਾਂ ਨੇ ਜਿਹੜੇ ਰਿਪੋਰਟਰਸ ਦੇ ਨਾਲ ਗੱਲ ਕਰਦੇ ਹੋਏ ਹੋਰ ਵੀ ਹਵਾਲੇ ਦਿੱਤੇ ਸੀ ਵੀ ਹੋਰ ਵੀ ਬਹੁਤ ਸਾਰੇ ਸ਼ਹਿਰਾਂ ਦਾ ਮੰਦੇ ਹਾਲਾਤ ਆ, ਖਾਸ ਕਰਕੇ ਜਿਹੜੇ ਡੈਮੋਕ੍ਰੇਟ ਸਟਰੋਂਗ ਹੋਲਡ ਸ਼ਹਿਰ ਮੰਨੇ ਜਾਂਦੇ ਆ, ਚਾਹੇ ਉਹ LA ਆ, ਨਿਊਯਾਰਕ ਆ, ਸ਼ਿਕਾਗੋ ਆ, ਬਾਲਟੀਮੋਰ ਆ, ਓਕਲੈਂਡ ਆ, ਤੇ ਉਹਨਾਂ ਦੇ ਨਾਮ ਵੀ ਉਹਨਾਂ ਨੇ ਲਏ ਸੀ। ਸੋ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੀ ਇਸ ਤਰੀਕੇ ਦਾ ਕੰਮ ਜਿਹੜਾ ਉਹ ਹੋਵੇ। ਸਟੀਵਨ ਮਿਲਰ ਜੋ ਕਿ ਰਾਸ਼ਟਰਪਤੀ ਟਰੰਪ ਦੇ ਬਹੁਤ ਹੀ ਜਿਹੜੇ ਤਗੜੇ ਐਡਵਾਈਜ਼ਰ ਨੇ, ਇਸ ਟਾਈਮ ਡਿਪਟੀ ਚੀਫ ਆਫ ਸਟਾਫ ਹੀ ਨੇ ਵਾਈਟ ਹਾਊਸ ਦੇ ਵਿੱਚ, ਉਹਨਾਂ ਨੇ ਆਪਣਾ ਜਿਹੜਾ ਇਹ ਰੈਟੋਰਿਕ, ਆਪਣਾ ਜਿਹੜੀ ਇਹ ਗੱਲ ਆ ਉਸ ਦੀ ਪ੍ਰੋੜਤਾ ਕਰਨ ਦੇ ਲਈ ਟਵੀਟ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਐਵੀਡੈਂਸ ਤੋਂ ਬਗੈਰ। ਕਹਿੰਦੇ ਵੀ ਕ੍ਰਾਈਮ ਸਟੇਟਸ, ਬਿਗ ਬਲੂ ਸਿਟੀਜ਼ ਦੇ ਵਿੱਚ ਇਹ ਸਾਰੇ ਫੇਕ ਨੰਬਰ ਨੇ, ਰੀਅਲ ਰੇਟ ਜਿਹੜੇ ਕ੍ਰਾਈਮ ਦੇ ਆ ਉਹ ਬਹੁਤ ਜ਼ਿਆਦਾ ਹਾਈ ਨੇ, ਡਿਸਫੰਕਸ਼ਨ ਆ ਉੱਥੇ, ਕੇਓਸ ਉੱਥੇ ਬਹੁਤ ਜ਼ਿਆਦਾ ਆ,
ਤੇ ਜਿਹੜੇ ਵੀ ਲੋਕ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ ਉਹਨਾਂ ਸਾਰਿਆਂ ਨੂੰ ਪਤਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਇਹ ਪ੍ਰੋਗਰਾਮ ਆ ਇਹ ਹੁਣ ਉਹਨਾਂ ਦੇ ਜੀਵਨ ਨੂੰ ਜਿਹੜਾ ਇਸ ਦੇ ਵਿੱਚ ਸੁਧਾਰ ਕਰੇਗਾ ਤੇ ਪ੍ਰੈਜ਼ੀਡੈਂਟ ਟਰੰਪ ਵਿਲ ਸੇਵ ਇਟ। ਸੋ ਉਹਨਾਂ ਨੇ ਸਿਰਫ ਬਿਆਨ ਦਿੱਤੇ, ਕੋਈ ਐਵੀਡੈਂਸ, ਕੋਈ ਸਬੂਤ ਜਿਹੜਾ ਉਸ ਦੇ ਵਿੱਚ ਨਾਲ ਜਿਹੜਾ ਉਹ ਪੇਸ਼ ਨਹੀਂ ਕੀਤਾ ਹੈਗਾ। ਜਿਹੜਾ 5 ਸ਼ਹਿਰਾਂ ਦਾ ਨਾਮ ਜਿਹੜਾ ਹਰਜੋਤ ਸਿੰਘ ਜੀ ਰਾਸ਼ਟਰਪਤੀ ਟਰੰਪ ਨੇ ਲਿਆ ਸੀਗਾ, ਕੁਦਰਤੀ ਉਹ ਸਾਰੇ ਦੇ ਸਾਰੇ ਸ਼ਹਿਰ ਜਿਹੜੇ ਬਲੈਕ ਅਮਰੀਕਨ ਕਹਿ ਸਕਦੇ ਆ ਵੀ ਸਿਆਹ ਮੂਲ ਦੇ ਲੋਕਾਂ ਦੇ ਦੁਆਰਾ ਜਿਹੜੇ ਮੇਅਰ ਉੱਥੇ ਉਹ ਸਾਰੇ ਦੇ ਸਾਰੇ ਉਹੀ ਨੇ। ਸੋ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜੌਨਸਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਨੈਸ਼ਨਲ ਗਾਰਡ ਨੂੰ ਜਿਹੜਾ ਉਹ ਘੱਲਣਾ ਸਾਡੀ ਸਿਟੀ ਦੇ ਵਿੱਚ ਉਹ ਡੀਸਟੇਬਲਾਈਜ਼ ਕਰ ਦਊਗਾ ਤੇ ਜਿਹੜੇ ਪਬਲਿਕ ਸੇਫਟੀ ਐਫਰਟਸ ਅਸੀਂ ਸ਼ੁਰੂ ਕੀਤੇ ਆ ਉਹਨਾਂ ਨੂੰ ਇਹ ਅੰਡਰਮਾਈਨ ਕਰਦਾ ਆ। ਇਸੇ ਤਰੀਕੇ ਨਾਲ ਬ੍ਰੈਂਡਨ ਸਕਾਟ ਜਿਹੜੇ ਮੇਅਰ ਨੇ ਬਾਲਟੀਮੋਰ ਦੇ, ਉਹਨਾਂ ਨੇ ਕਿਹਾ ਵੀ ਪਬਲਿਕ ਸੇਫਟੀ ਜਿਹੜੀ ਬਾਲਟੀਮੋਰ ਦੇ ਵਿੱਚ ਆ ਇਸ ਨੂੰ ਇੱਕ ਰਾਈਟ ਵਿੰਗ ਪ੍ਰੋਪੇਗੈਂਡਾ ਆਈਟਮ ਇਹਨਾਂ ਨੂੰ ਨਹੀਂ ਬਣਾਉਣਾ ਜਿਹੜਾ ਉਹ ਚਾਹੀਦਾ। ਬਾਲਟੀਮੋਰ ਕਹਿੰਦੇ ਵੀ 50 ਸਾਲਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸੇਫਟੀ ਦੇ ਵਿੱਚ ਇਸ ਟਾਈਮ ਚੱਲ ਰਹੀ ਆ। ਬਾਰਬਰਾ ਲੀ ਜਿਹੜੇ ਮੇਅਰ ਨੇ ਓਕਲੈਂਡ ਦੇ, ਉਹਨਾਂ ਨੇ ਕਿਹਾ ਵੀ ਓਕਲੈਂਡ ਦੀ ਜਿਹੜੀ ਉਹਨਾਂ ਨੇ ਕਰੈਕਟਰਾਈਜੇਸ਼ਨ ਕੀਤੀ ਹੈ ਜਿਸ ਤਰੀਕੇ ਦਾ ਜਿਹੜਾ ਉਸਦਾ ਹੁਲੀਆ ਦੱਸਿਆ ਆ ਉਹ ਟੋਟਲੀ ਗਲਤ ਆ। ਫੀਅਰ ਮੌਂਗਰਿੰਗ ਜਿਹੜੀ ਕਹਿੰਦੇ ਵੀ ਉਹ ਬਹੁਤ ਜ਼ਿਆਦਾ ਤੁਸੀਂ ਕਰ ਰਹੇ ਹੋ ਤੇ ਚੀਪ ਪੋਲੀਟੀਕਲ ਪੁਆਇੰਟਸ ਲੈ ਰਹੇ ਹੋ। ਕੈਰਨ ਬਾਸ ਜਿਹੜੇ ਐਲਏ ਦੇ ਮੇਅਰ ਆ, ਉਹਨਾਂ ਨੇ ਕਿਹਾ ਵੀ ਟਰੂਪ ਤਾਂ ਤੁਸੀਂ ਸਾਡੇ ਪਹਿਲਾਂ ਵੀ ਜਿਹੜਾ ਘੱਲ ਚੁੱਕੇ ਹੈਗੇ ਆ ਮਹੀਨਾ ਪਹਿਲਾਂ ਜਦੋਂ ਤੋਂ ਇਮੀਗ੍ਰੇਸ਼ਨ ਦੇ ਪ੍ਰੋਟੈਸਟ ਜਿਹੜੇ ਉਹ ਹੋ ਰਹੇ ਆ, ਤੇ ਕਹਿੰਦੇ ਵੀ ਇੱਕ ਹੋਰ ਐਕਸਪੈਰੀਮੈਂਟ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਕੀਤਾ ਜਾ ਰਿਹਾ ਆ ਤੇ ਪਾਵਰ ਗ੍ਰੈਬ ਹੈਗੀ ਆ ਲੋਕਲ ਗਵਰਨਮੈਂਟ ਦੇ ਕੋਲੋਂ। ਤੇ ਕਹਿੰਦੇ ਵੀ ਇਹ ਇੱਕ ਸਟੰਟ ਆ ਤੇ ਇਹੀ ਸੀਗਾ ਤੇ ਇਹੀ ਇਹ ਚੀਜ਼ ਰਹੂਗੀ। ਸੋ 5 ਜਿਹੜੇ ਵੱਡੇ ਡੈਮੋਕ੍ਰੇਟ ਸਟਰੋਂਗ ਹੋਲਡ ਸ਼ਹਿਰਾਂ ਦਾ ਨਾਮ ਲੈ ਕੇ ਤੇ ਵਾਸ਼ਿੰਗਟਨ ਡੀਸੀ 'ਚ ਨੈਸ਼ਨਲ ਗਾਰਡ ਘੱਲ ਕੇ ਇਸ ਟਾਈਮ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਲੋਕਾਂ ਦੇ ਬੁੱਲਾਂ ਦੇ ਉੱਤੇ ਹੁਣ ਇਹੀ ਗੱਲ ਇਸ ਟਾਈਮ ਸਾਹਮਣੇ ਆ ਵੀ ਅਗਲੀ ਵਾਰੀ ਕਿਸ ਦੀ ਹੋ ਸਕਦੀ ਆ।